ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਵਿਧਾਨ ਸਭਾ ਚੋਣਾਂ ਪੰਜਾਬ ਦੀਆਂ 2022 ਦਾ ਬਿਗਲ ਵੱਜ ਚੁੱਕਾ ਹੈ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਬਲਕਾਰ ਸਿੱਧੂ ਫੋਨ ਲਾਈਨ ਤੇ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਨਾਲ ਗੱਲਾਂ ਬਾਤਾਂ। ਬਲਕਾਰ ਸਿੱਧੂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਜੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਪੰਜਾਬੀਆਂ ਨੂੰ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਤੇ ਇੰਡੋਜ਼ ਟੀਵੀ ਦੀ ਸਾਰੀ ਟੀਮ ਨੂੰ ਹਰਜਿੰਦ ਕੌਰ ਮੰਗ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਬਲਕਾਰ ਸਿੱਧੂ ਜੀ, ਆਮ ਆਦਮੀ ਪਾਰਟੀ ਚੋਂ ਤੁਸੀਂ ਸੰਭਾਵੀ ਉਮੀਦਵਾਰ ਵਜੋਂ ਆਏ ਹੋ। ਕੀ ਨਾਰਾਜ਼ਗੀਆਂ ਸਨ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਤੁਸੀਂ ਚਲੇ ਗਏ ਸਹੀ ਤੇ ਦੁਬਾਰਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ? ਗੱਲ ਮੰਗ ਜੀ ਇਹ ਆ ਵੀ ਮੈਂ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਸੀਗਾ ਤੇ ਪਹਿਲਾਂ ਮੈਂ ਕਿਸੇ ਵੀ ਪਾਰਟੀ ਦਾ ਕੋਈ ਮੁੱਢਲਾ ਮੈਂਬਰ ਨਹੀਂ ਸੀਗਾ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਜਿਹੜੀਆਂ ਸਹੁੰ ਖਾਧੀਆਂ, ਗੁਟਕਾ ਸਾਹਿਬ ਮੱਥੇ ਤੇ ਲਾ ਕੇ ਗੁਟਕਾ ਸਾਹਿਬ ਨੂੰ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸਹੁੰ ਖਾਧੀ ਸੀ, ਉਹਦੇ ਪੰਜਾਬੀ ਭੋਲੇ ਭਾਲੇ ਲੋਕ ਤੇ ਉਹਦੇ ਵਿੱਚ ਮੈਂ ਵੀ ਉਸ ਜਿਹੜੇ ਝੂਠੇ ਮਾਰੇ ਸੀ ਕੈਪਟਨ ਸਾਹਿਬ ਨੇ ਉਹਨਾਂ ਦਾ ਪੀੜਤ ਮੈਂ ਵੀ ਅਸੀਂ ਉਹਨਾਂ ਦੀ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਉਹ ਸਹੁੰ ਖਾ ਕੇ ਵਾਅਦੇ ਕੀਤੇ ਸੀ ਉਹਨਾਂ ਬਾਰੇ ਵੀ ਸੀਗਾ ਵੀ ਅਸੀਂ ਪੰਜਾਬ ਨੂੰ ਕਿਸੇ ਤਰੀਕੇ ਨਾਲ ਨੀਹਾਂ ਤੇ ਲੈ ਕੇ ਆ ਜਾਈਏ, ਕਿਉਂਕਿ ਪੰਜਾਬੀਆਂ ਨੇ ਸਾਰੇ ਕਲਾਕਾਰਾਂ ਦੀ ਤਰ੍ਹਾਂ ਮੈਨੂੰ ਵੀ ਰੋਜੀ ਰੋਟੀ ਦਿੱਤੀ ਆ। ਅੱਜ ਖੁਸ਼ੀਆਂ ਸੁੱਖ ਪੰਜਾਬੀਆਂ ਦੀ ਦੇਣ ਕਰਕੇ ਮੈਂ ਕਰਦਾ। ਦੂਜੀ ਗੱਲ, ਜਦੋਂ ਉਹਨਾਂ ਨੇ ਸਹੁੰ ਖਾਧੀ ਏਦਾਂ ਲੱਗਿਆ ਵੀ ਆਮ ਬੰਦਾ ਜੇ 5 ਬੰਦਿਆਂ ਚ ਕੋਈ ਆਮ ਸਧਾਰਨ ਆਦਮੀ ਸਹੁੰ ਖਾ ਲੇ ਤਾਂ ਉਹ ਵੀ ਨਹੀਂ ਮੁੱਕਰਦਾ। ਵੀ ਤਾਂ ਐਡੀ ਵੱਡੀ ਹਸਤੀ ਆ ਜੀ, ਸਹੁੰ ਕਦੇ ਨਹੀਂ ਮੁੱਕਰੂਗਾ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਜੇ ਨਸ਼ੇ ਬੰਦ ਕਰ ਦੇਣਗੇ ਹਫ਼ਤੇ ਨਾਲ, ਚੱਲ ਮਹੀਨੇ 2 ਮਹੀਨੇ 4 ਮਹੀਨੇ ਸਾਲ ਚ ਕਰ ਦੇਣਗੇ, ਕੋਈ ਹਫ਼ਤਾ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ। ਘਰ ਘਰ ਨੌਕਰੀ, ਕਰਜ਼ੇ ਮਾਫ਼, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਬਾਈਬਲ ਕਲਾਂ ਗੋਲੀ ਕਾਂਡ ਦੇ ਉਹ ਜ਼ਖਮੀ ਜਿਹੜੇ ਬੰਦੇ ਹੋਏ ਆ ਜਾਂ 2 ਮੁੰਡੇ ਸ਼ਹੀਦ ਹੋਏ ਆ ਉਹਨਾਂ ਨੂੰ ਲੱਭ ਕੇ ਸਜ਼ਾਵਾਂ। ਕੀ ਕੀਤਾ? ਕੁਝ ਨਹੀਂ ਕੀਤਾ, ਕਿਉਂਕਿ ਦਿਲ ਟੁੱਟ ਗਿਆ। ਮੇਰਾ ਨਹੀਂ ਪੰਜਾਬੀਆਂ ਦਾ ਦੁਨੀਆ 'ਚ ਬੈਠੇ ਪੰਜਾਬ ਵਸਾਈ ਪੰਜਾਬੀ ਸਾਰਿਆਂ ਨਾਲ ਇਹ ਧੋਖਾ ਹੋਇਆ ਜੀ। ਇਹ ਧੋਖੇ ਦਾ ਜਵਾਬ 2022 ਚ ਦੇਣਗੇ ਲੋਕ। ਸੋ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਗੱਲਾਂ ਤੋਂ ਉੱਪਰ ਹੈ ਜਿਹੜੀਆਂ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਦੇਖੀਆਂ? ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਨਹੀਂ ਕਰਦੀ? ਨਹੀਂ, 100 ਨਹੀਂ ਖਾਂਦੇ ਜੀ, ਉਹ ਗਾਰੰਟੀ ਕਰਦੇ ਨੇ ਕੇਜਰੀਵਾਲ ਸਾਹਿਬ। ਦਿੱਲੀ ਦੇ ਵਿੱਚ ਜੋ ਕਿਹਾ ਕਰਿਆ ਤੀਜੀ ਵਾਰ ਸਰਕਾਰ ਇੱਕੇ ਗੱਲ ਚ ਆਈ ਹੈ ਵੀ ਜੇ ਮੈਂ ਕੋਈ ਦਿੱਲੀ ਨਿਵਾਸੀ ਕੀਤਾ ਤਾਂ ਮੈਨੂੰ ਵੋਟਾਂ ਪਾ ਦਿਓ। ਲੋਕਾਂ ਨੇ ਪਾਈਆਂ ਵੋਟਾਂ। ਉੱਥੋਂ ਦੇ ਹਸਪੀਟਲ ਦੇਖ ਲਓ, ਉੱਥੋਂ ਦੇ ਸਕੂਲ ਦੇਖ ਲਓ। ਇੱਥੇ ਸਕੂਲਾਂ ਦੇ ਇਕੱਲੇ ਰੰਗ ਹੀ ਹੋਏ ਨੇ। ਸਮਾਰਟ ਸਕੂਲ ਜਿਹੜੇ ਬਣਾਏ ਨੇ ਰੰਗ ਤਾਂ ਕਰਤੇ ਆ। ਟੀਚਰ ਆਪਦਾ ਭਵਿੱਖ ਲੱਭਦੇ ਫਿਰਦੇ ਨੇ। ਟੀਚਰਾਂ ਦੇ ਅਧਿਆਪਕਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਨੇ। ਰੋਜ਼ ਡਾਂਗਾਂ ਨਾਲ ਸ਼ਾਨੀ ਕਰਦੇ ਆ ਸਰੀਰ ਇਹਨਾਂ ਦੇ। ਕਿੱਥੋਂ ਕੀ ਕਰਾਂਗੇ? ਘਰ ਘਰ ਨੌਕਰੀ ਦੇ ਨਾਲ ਟੀਚਰਾਂ ਨੂੰ ਤਾਂ ਪਹਿਲਾਂ ਪੂਰੀ ਜੀ। ਸੋ ਆਮ ਆਦਮੀ ਪਾਰਟੀ ਦੇ ਪ੍ਰਤੀ ਤੁਸੀਂ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ? ਹਾਂਜੀ, ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ, ਹੁਣ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ ਉਹਨਾਂ ਦੇ ਪ੍ਰਤੀ? ਆਮ ਆਦਮੀ ਪਾਰਟੀ ਦੀਆਂ ਤੁਹਾਡੀਆਂ ਕੀ ਚੋਣ ਮੈਨੀਫੈਸਟੋ ਆ? ਪੰਜਾਬ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦੇ ਹੋ? ਬਣੂਗਾ ਜੀ, ਜਿਹੜਾ ਬਣੂਗਾ ਉਹ ਕੀਤਾ ਜਾਊਗਾ। ਇਹੀ ਬੇਨਤੀ ਕਰਦਾ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਵੀ ਉਹੀ ਗੱਲ ਆਖਿਓ, ਉਹੀ ਵਾਅਦਾ ਕਰੋ ਜਿਹੜਾ ਪੂਰਾ ਕਰਨਾ ਜੀ। ਠੀਕ ਹੈ ਜੀ। ਅਸੀਂ ਤਾਂ ਮੈਂ ਤਾਂ ਇੱਕੋ ਗੱਲ ਆ, ਮੈਂ ਆਜ਼ਾਦ ਸੋਚ ਦਾ ਮਾਲਕ ਹਾਂ। ਕੇਜਰੀਵਾਲ ਸਾਹਿਬ ਦਿੱਲੀ ਉਹਨਾਂ ਨੇ ਪੂਰੇ ਕੀਤੇ, ਉਹਦੇ ਕਰਕੇ ਅਸੀਂ ਆਮ ਆਦਮੀ ਪਾਰਟੀ ਚ ਆਏ ਹਾਂ। ਇਹੀ ਬੇਨਤੀ ਕਰਾਂਗੇ ਵੀ ਉਨੀ ਗੱਲ ਜਿੰਨੀ ਪਕਾਉਣੀ ਹੋਈ। ਕਾਂਗਰਸ ਪਾਰਟੀ ਦੇ ਵਿੱਚ ਕਾਫੀ ਖਿੱਚੋਤਾਣ ਚੱਲ ਰਹੀ ਹੈ ਬਲਕਾਰ ਸਿੱਧੂ ਜੀ ਕਿ ਪ੍ਰਧਾਨ ਕੌਣ ਹੋਵੇਗਾ ਅਗਲੀਆਂ ਚੋਣਾਂ ਦੇ ਲਈ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਮੁੱਖ ਮੰਤਰੀ ਦਾ ਚਿਹਰਾ ਅਜੇ ਕੋਈ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ, ਕਿਉਂਕਿ ਪਿੱਛੇ ਜੇ ਵੀ ਤੁਹਾਡੀ ਪਾਰਟੀ ਦੇ ਵਿੱਚ ਕਾਫੀ ਕਲੇਸ਼ ਪਿਆ ਸੀ ਕਿ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ। ਤੁਹਾਡੇ ਵਿਧਾਇਕਾਂ ਨੇ ਕਈਆਂ ਨੇ ਅਸਤੀਫੇ ਵੀ ਦਿੱਤੇ, ਨਾਰਾਜ਼ਗੀ ਕਾਫੀ ਵਧੀ ਪਾਰਟੀ ਦੇ ਵਿੱਚ। ਸੋ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਆਉਣਗੇ? ਇਹਦਾ ਆਮ ਆਦਮੀ ਪਾਰਟੀ ਜਦੋਂ ਕਾਂਗਰਸ ਦੇ ਵਿੱਚ ਘੱਟ ਪਲੇਸ ਆ ਜੀ, ਜਿੰਨਾ ਪ੍ਰਧਾਨ ਕੌਣ ਬਣੂਗਾ, ਸੀਐਮ ਕੌਣ ਬਣੂਗਾ, ਡਿਪਟੀ ਸੀਐਮ ਕੌਣ, ਉਹਨਾਂ ਨੇ ਪੰਜਾਬ ਤੋਂ ਲਟਕੇ ਆਓ। ਉਹ ਆਪਣੀਆਂ ਗੱਡੀਆਂ ਨੂੰ ਪਿਆਰੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੁਖੀ ਰੰਧਾਵਾ ਸਾਹਿਬ ਕਹਿੰਦੇ ਆ ਕਿ ਕੈਪਟਨ ਸਾਹਿਬ ਵਾਅਦੇ ਪੂਰੇ ਕਰੋ। ਕਿਹੜੇ ਪਾਸੇ ਤੁਰ ਪਏ ਤੁਸੀਂ? ਨਹੀਂ ਤਾਂ ਸਾਨੂੰ ਪਿੰਡਾਂ ਚ ਹੀ ਬਣ ਦੇਣਾ। ਇਹ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਵਾਅਦੇ ਰਾਹੀਂ ਵੀ ਬਲਕਾਰ ਸਿੱਧੂ ਨੇ ਅਹੁਦਾ ਕੱਢ ਕੇ ਆਇਆ, ਐਸਐਸ ਬੋਰਡ ਦਾ ਮੈਂਬਰ ਸੀ ਮੈਂ, ਅੱਜ ਨੌਕਰੀਆਂ ਦੇਣੀਆਂ ਸੀ ਲੋਕਾਂ ਨੂੰ।
ਅਸੀਂ ਉਹਨੂੰ ਛੱਡ ਕੇ ਆਏ ਹਾਂ ਕਿਉਂਕਿ ਸਾਨੂੰ ਪੰਜਾਬ ਪਿਆਰਾ। ਅਸੀਂ ਕਹਿੰਦੇ ਪੰਜਾਬੀਆਂ ਨੇ ਰੋਜੀ ਰੋਟੀ ਦਿੱਤੀ ਹੈ। ਮੈਂ ਪੰਜਾਬੀਆਂ ਦੇ ਵਿੱਚੋਂ ਰੱਬ ਦੇਖਦਾ ਕਿਉਂਕਿ ਜੀ ਐਸਐਸ ਬੋਰਡ ਦੇ ਵਿੱਚ ਪੋਸਟਾਂ ਨਿਕਲੀਆਂ। ਮੈਨੂੰ ਕਹਿੰਦੇ ਤੂੰ ਕੀ ਲੈਣਾ ਸੀ? ਲੋਕਾਂ ਨੇ ਆਖਿਆ ਕਈਆਂ ਨੇ ਮੇਰੇ ਆਪ ਦੇ ਬੱਚਿਆਂ ਨੇ ਅਪਲਾਈ ਕੀਤੀਆਂ ਹੋਈਆਂ ਪੋਸਟਾਂ। ਜੇ ਮੈਂ ਇੰਨਾ ਲਾਲਚੀ ਹੁੰਦਾ ਨਾ ਲੋਕਾਂ ਵਰਗਾ, ਜਿਵੇਂ ਆਪਣੇ ਬੱਚਿਆਂ ਨੂੰ ਇੰਸਪੈਕਟਰ ਲਾ ਰਹੇ ਨੇ, ਤਹਿਸੀਲਦਾਰ ਲਾ ਰਹੇ ਨੇ, ਕਿਸੇ ਨੂੰ ਛੱਡ ਕੇ ਲੋਕਾਂ ਦੇ ਕੰਮ ਕੀਤੇ ਹੋਏ 20 ਸਾਲ ਧੱਕੇ ਖਾਧੇ। ਜਿਨ੍ਹਾਂ ਭਰਾਵਾਂ ਨੇ ਸਾਡਿਆਂ ਨੇ ਇਹਨਾਂ ਪਿੱਛੇ ਕਿਸੇ ਨੇ ਆਪਦੇ ਬੱਚੇ ਨੂੰ ਚੇਅਰਮੈਨ ਲਾ ਲਿਆ ਕਿ ਅਸੀਂ ਲੋਕਾਂ ਨੇ ਪੰਜਾਬੀਆਂ ਨੂੰ ਪਿਆਰ ਕਰਦੇ ਤੇ ਪੰਜਾਬੀਆਂ ਨੂੰ ਸਾਨੂੰ ਸਹਿਣ ਸਮਝ ਦੱਸੀਆਂ। ਮੈਂ ਛੱਡ ਕੇ ਆ ਜੇ ਮੈਂ ਲਾਲਚੀ ਹੁੰਦਾ ਆਪਣੇ ਬੱਚਿਆਂ ਨੂੰ ਵੀ ਭਰਤੀ ਕਰ ਸਕਦਾ ਸੀ ਮੈਂ, ਪਰ ਨਹੀਂ, ਅਸੀਂ ਸੱਚ ਦੇ ਚੱਲਣ ਵਾਲੇ ਲੋਕਾਂ। ਜਿਹੜੀ ਗੱਲ ਤੁਸੀਂ ਕਹਿੰਦੇ ਸੀਐਮ ਦਾ ਚਿਹਰਾ, ਆਮ ਆਦਮੀ ਪਾਰਟੀ ਸੀਐਮ ਦਾ ਚਿਹਰਾ ਇਲੈਕਸ਼ਨ ਤੋਂ ਪਹਿਲਾਂ ਹਰ ਹਾਲਤ ਦੇ ਵਧੀਆ ਚਿਹਰਾ ਪੰਜਾਬ ਨੂੰ ਦੇਣਗੇ ਜੀ। ਸੋ ਤੁਹਾਡੀ ਪਾਰਟੀ ਦੇ ਵਿੱਚ ਕੋਈ ਤਾਂ ਗੱਲ ਚੱਲਦੀ ਹੋਏਗੀ। ਕੀ ਲੱਗਦਾ ਕਿ ਕੌਣ ਆ ਰਿਹਾ ਅੱਗੇ? ਭਗਵੰਤ ਮਾਨ ਦੀ ਮੈਂ ਗੱਲ ਕਰ ਰਹੀ ਹਾਂ ਕਿ ਭਗਵੰਤ ਮਾਨ ਤੁਹਾਡੇ ਲੀਡਰ ਜਿਹੜੇ ਹਮੇਸ਼ਾ ਬੋਲਣ ਵਾਲੇ ਨੇ, ਕੀ ਲੱਗਦਾ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਹੋਣਗੇ? ਨਹੀਂ, ਸਾਨੂੰ ਤਾਂ ਇਹੀ ਲੱਗਦਾ ਜੀ ਕੇਜਰੀਵਾਲ ਸਾਹਿਬ ਜੋ ਸਾਨੂੰ ਵਧੀਆ ਚਿਹਰਾ ਦੇਣਗੇ ਪੰਜਾਬ ਨੂੰ ਅੱਛਾ ਹੋਊਗਾ। ਉਹ ਪਾਰਟੀ ਲਈ ਮਨਜ਼ੂਰ ਹੋਗਾ, ਪੰਜਾਬੀਆਂ ਨੂੰ ਉਹ ਚਿਹਰਾ ਦੇਣਗੇ ਜਿਹੜਾ ਕਿ ਕਬੂਲ ਕਰਨਗੇ ਸਾਡੇ ਪੰਜਾਬੀ। ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ। ਤੁਹਾਨੂੰ ਕੀ ਲੱਗਦਾ ਜੇ ਤੁਸੀਂ ਵਿਧਾਇਕ ਬਣਦੇ ਹੋ ਤਾਂ ਕਿਹੜੇ ਮੁੱਦਿਆਂ ਦੇ ਉੱਤੇ ਕੰਮ ਕਰੋਗੇ? ਕਿਹੜੀ ਪੰਜਾਬ ਦੇ ਵਿੱਚ ਕਿਹੜੀ ਅਜਿਹੀ ਚੀਜ਼ ਆ ਜਿਹਨੂੰ ਸੁਧਾਰਨਾ ਚਾਹੋਗੇ? ਦੇਖੋ ਜੀ, ਅਜੇ ਮੈਂ ਵਿਧਾਇਕ ਬਣ ਨਹੀਂ ਆਇਆ। ਮੈਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ। ਪਾਰਟੀ ਲੋਕਾਂ ਨੂੰ ਲਾਭਬੰਦ ਕਰ ਰਿਹਾ, ਜੋੜ ਰਿਹਾ ਲੋਕਾਂ ਨੂੰ। ਇਹਨਾਂ ਅਕਾਲੀ ਕਾਂਗਰਸੀਆਂ ਨੇ ਜਿਹੜੇ ਕੀਤੀਆਂ ਕਰਤੂਤਾਂ ਉਹਨਾਂ ਤੋਂ ਦੂਰ ਹੋ ਜਾਣ, ਕਿਉਂਕਿ ਇਹਨਾਂ ਦੀ ਵਾਰੀ ਆਪੋ ਆਪਣੀ ਰਲ ਜਾਂਦੇ ਨੇ, ਰਲ ਕੇ ਇੱਕ ਦੂਜੇ ਨੂੰ ਵੋਟਾਂ ਪਵਾ ਜਾਂਦੇ। ਇਹੀ ਸਮਝਾਉਣਾ ਵੀ ਬਚੋ ਇਹਨਾਂ ਤੋਂ। 2022 ਸਰਕਾਰ ਲੈ ਕੇ ਆਈ, ਆਪਾਂ ਨਾ ਸਾਡੇ ਬਜ਼ੁਰਗਾਂ ਨੇ ਮਾਫ਼ ਕਰਨਾ, ਨਾ ਆਉਣ ਵਾਲੀ ਪੀੜ੍ਹੀ ਬੱਚਿਆਂ ਨੇ ਮਾਫ਼ ਕਰਨਾ। ਪੰਜਾਬ ਰੰਗਲਾ, ਪੰਜਾਬ ਇਹਨਾਂ ਨੇ ਖਾ ਲਿਆ, ਲੁੱਟ ਕੇ ਖਾ ਲਿਆ ਇਹਨਾਂ ਨੇ। ਸਾਡੀ ਜਵਾਨੀ ਬਾਹਰ ਵਿਦੇਸ਼ਾਂ 'ਚ ਜਾ ਰਹੀ ਆ, ਇੱਥੇ ਰਹੂਗੀ। ਨਸ਼ਿਆਂ ਦੇ ਵਿੱਚ ਜਿਹੜੇ ਗੱਭਰੂ ਦਲ ਵਿੱਚ ਫਸੇ ਹੋਏ ਆ, ਮਾਵਾਂ ਦੇ ਅੱਖੇ ਰੋ ਰੋ ਕੇ ਸੁੱਕਦੇ ਆ, ਮੋਢੇ ਬਾਹਰ ਨੂੰ ਦੇਣਾ ਪਵੇ ਪੁੱਤ ਦੀ ਅਰਥੀ ਦਾ। ਤੁਸੀਂ ਆਪ ਦੇਖੋ ਇੱਥੇ ਸਰੰਜਾਂ ਲਾ ਕੇ ਟੀਕੇ ਲਾ ਕੇ ਮੁੱਦੇ ਡਿੱਗੇ ਪਏ ਹੁੰਦੇ ਆ, ਡੈਥ ਹੋ ਜਾਂਦੀ। ਇਹਨਾਂ ਦੇ ਹਾਲਾਤ ਦੇਖ ਨਹੀਂ ਰਹੇ। ਨਾ ਕੈਪਟਨ ਸਾਹਿਬ ਉੱਥੋਂ ਬੈਠੇ ਪਹਾੜਾਂ ਦੇ ਵਿੱਚ ਮਹਿਲਾਂ 'ਚ ਪੰਜਾਬ ਦੀ ਰਾਜਨੀਤੀ ਪੰਜਾਬ ਨੂੰ ਚਲਾ ਰਹੇ ਆ। ਸਮਝ ਨਹੀਂ ਆਉਂਦੀ ਵੀ ਕੀ ਕਰ ਰਹੇ ਨੇ, ਕਿਉਂਕਿ ਇਹਨਾਂ ਨੂੰ ਪੰਜਾਬ ਬਾਰੇ ਨਾ ਫਿਕਰ ਹੈ, ਨਾ ਇਹਨਾਂ ਦੀ ਕੋਈ ਨੀਤ ਅਤੇ ਨਾ ਨੀਤੀ ਹੈ ਜੀ। ਆਮ ਆਦਮੀ ਪਾਰਟੀ ਨੂੰ ਸਿੰਗਰਾਂ ਦੀ ਪਾਰਟੀ ਕਿਹਾ ਜਾਂਦਾ। ਸੋ ਤੁਹਾਡੀ ਪਾਰਟੀ ਨਹੀਂ, ਮੈਨੂੰ ਜਵਾਬ ਦੇ, ਸਿੰਗਰ ਕੋਈ ਇਨਸਾਨ ਨਹੀਂ, ਕੋਈ ਸਿੰਗਰ ਅਸੀਂ ਮੁੱਖ ਧਰਤੀ ਤੇ ਜਾਏ ਨਹੀਂ। ਦੇਖੋ ਜੀ, ਇਹ ਲੋਕਾਂ ਦਾ ਕਹਿਣਾ ਹੈ, ਇਸ ਲਈ ਤੁਹਾਨੂੰ ਜਵਾਬ ਸਵਾਲ ਕੀਤਾ। ਨਹੀਂ, ਸਵਾਲ ਤਾਂ ਇਹ ਕਿੰਨੇ ਸਿੰਗਰ ਆ ਪੰਜਾਬ ਵਿੱਚ, ਭਾਜਪਾ ਦੇ ਕਿੰਨੇ ਸਿੰਗਰ ਨੇ, ਕਿੰਨੇ ਐਕਟਰ ਨੇ ਜੀ? ਜੀ ਜੀ। ਕਾਂਗਰਸ ਦੇ ਸਾਡੇ ਮੁਹੰਮਦ ਸ਼ਰੀਫ ਸਾਹਿਬ ਸਿੰਗਰ ਨੇ। ਅਸੀਂ ਕਿੰਨੇ ਸਿੰਗਰ ਆ? ਗਿਣਤੀ ਦੇ 2-3 ਸਿੰਗਰ ਆ ਜੀ। ਜੀ ਜੀ ਜੀ। ਸੋ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਤੁਸੀਂ ਵਿਧਾਇਕ ਲੈਣਾ ਚਾਹੋਗੇ ਜਾਂ ਹੋਰ ਆਮ ਲੋਕਾਂ ਨੂੰ ਜੇਕਰ ਤੁਸੀਂ ਕੰਟੈਕਟ ਕਰਦੇ ਹੋ ਤਾਂ ਉਹਦੇ ਵਿੱਚ ਦੱਸੋ ਕਿ ਉਹਦੇ ਵਿੱਚ ਵੀ ਹੋਰ ਸਿੰਗਰਸ ਨੂੰ ਪ੍ਰੈਫਰ ਦੋਗੇ ਜਾਂ ਕਿਸੇ ਹੋਰ ਕਾਰਜ ਨਾਲ ਜਾਂ ਹੋਰ ਕਿਸੇ? ਅਸੀਂ ਜੇ ਸਿੰਗਰ ਦੀ ਵੀ ਗੱਲ ਕਰਦੇ ਸਾਫ ਸੁਥਰੇ ਚਿਹਰੇ ਜਿਹੜੇ ਉਹ ਲੈ ਕੇ ਆਵਾਂਗੇ ਜਿਹੜੇ ਬੇਦਾਗ ਹੋਣਗੇ ਜੀ। ਬੇਸ਼ੱਕ ਸਿੰਗਰ ਹੋਵੇ, ਬੇਸ਼ੱਕ ਕੋਈ ਮੁਲਾਜ਼ਮ ਰਿਟਾਇਰ ਮੁਲਾਜ਼ਮ ਹੋਵੇ, ਬੇਸ਼ੱਕ ਕਿਸਾਨ ਦਾ ਪੁੱਤਰ ਹੋਵੇ, ਬੇਸ਼ੱਕ ਵਪਾਰੀ ਹੋਵੇ, ਆੜ੍ਹਤੀਆ ਹੋਵੇ, ਬੇਸ਼ੱਕ ਕੋਈ ਸਬਜ਼ੀ ਦੀ ਰੇਹੜੀ ਲਾਉਂਦਾ ਹੋਵੇ, ਅਸੀਂ ਇਹਨਾਂ ਨੂੰ ਲੈ ਕੇ ਆਵਾਂਗੇ ਜਿਹੜੇ ਇਹਨਾਂ ਦੇ ਨਾਲ ਟਾਕਰਾ ਕਰ ਸਕਣ, ਸਾਫ਼ ਹੋਣ ਤੇ ਉਹਨਾਂ ਦਾ ਆਕਸ਼ ਹੋਵੇ ਹਲਕੇ 'ਚ। ਬਲਕਾਰ ਸਿੱਧੂ ਜੀ, ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਵਾਲਾ ਤੇ ਕਿਸਾਨਾਂ ਨੇ VOTING WHIP ਵੀ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਦਾ ਤਾਂ ਅਸੀਂ ਘਰਾਓ ਕਰਦੇ ਹੀ ਹਾਂ, ਬੀਜੇਪੀ ਦਾ ਵਿਰੋਧ ਕਰਦੇ ਹੀ ਹਾਂ, ਪਰ ਨਾਲ ਅਸੀਂ ਹੋਰ ਵੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ ਜਾਂ ਫਿਰ ਅਕਾਲੀ ਦਲ ਹੈ, ਅਸੀਂ ਉਹਨਾਂ ਨੂੰ ਵੀ ਸਵਾਲ ਕਰਾਂਗੇ, ਉਹਨਾਂ ਨੂੰ ਵੀ ਅਸੀਂ ਕਟਹਿਰੇ 'ਚ ਖੜੇ ਕਰਕੇ ਪੁੱਛਣਾ ਕਿ ਤੁਸੀਂ ਸਾਡੀ ਗੱਲ ਕਿਉਂ ਨਹੀਂ ਕਰਦੇ ਆ ਤੇ ਇਹਦੇ ਪਿੱਛੇ ਕੀ ਕਰਨਾ ਹੈ। ਵਾਕਆਊਟ ਵੀ ਨਾ ਕਰੋ, ਸਾਡੀ ਉੱਤੇ ਗੱਲ ਕਰੋ। ਪਹਿਲਾਂ ਅਸੀਂ ਕਲਾਕਾਰ ਭਰਾਵਾਂ ਨੇ ਅਸੀਂ ਲੋਕਾਂ ਨੂੰ ਜਾ ਕੇ ਉੱਥੇ, ਕਿਉਂਕਿ ਅਸੀਂ ਕਿਸਾਨ ਦੀ ਪੁੱਤਰ ਪਹਿਲਾਂ। ਦੂਜੀ ਗੱਲ, ਕਿਸਾਨ ਸਾਡਾ ਅੰਨਦਾਤਾ, ਕਿਸਾਨ ਸਾਡੇ ਕਲਾਕਾਰਾਂ ਨੂੰ ਵੀ ਰੋਜੀ ਰੋਟੀ ਦਿੱਤਾ। ਅਸੀਂ ਸਾਰੇ ਗਲੀਆਂ ਨੂੰ ਉੱਥੇ ਜਾ ਕੇ ਗੀਤਾਂ ਰਾਹੀਂ, ਪ੍ਰਚਾਰ ਰਾਹੀਂ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਪਾਇਆ। ਦੂਜੀ ਗੱਲ ਇਹ ਆ, ਕਿਸਾਨ ਅੰਦੋਲਨ ਦੇ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਇਹਨਾਂ ਦੀ ਸਰਕਾਰ ਨੇ ਕਾਫੀ ਉਹਨਾਂ ਨੇ ਇੱਥੇ ਸਹਿਯੋਗ ਦਿੱਤਾ, ਕਿਉਂਕਿ ਇਹ ਕੋਈ ਹੈਲਪ ਨਹੀਂ ਕਹਿ ਸਕਦੇ, ਆਪਣਾ ਹੱਕ ਹੈ, ਇਖਲਾਕੀ ਹੱਕ ਹੈ ਹਰ ਇਨਸਾਨ ਦਾ। ਕਿਉਂਕਿ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ, ਸਾਰੇ ਹਿੰਦੁਸਤਾਨ ਦਾ ਅੰਦੋਲਨ ਹੈ। ਕਿਉਂਕਿ ਜੇਕਰ ਇਹ ਸਾਡਾ ਇਹਨਾਂ ਨੇ ਦੇਸ਼ ਵੇਚਤਾ ਅਡਾਨੀਆਂ ਵਾਲੀਆਂ ਨੂੰ, ਮਸਾ ਸਾਡੇ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮ ਕੇ
ਸ਼ਹੀਦੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਫੇਰ ਦੇ ਜਿਹੜੇ ਨੇ ਮੋਦੀ ਸਾਹਿਬ, ਇਹਦੇ ਲਈ ਇਹ ਹਰ ਇਨਸਾਨ ਦਾ ਫਰਜ਼ ਹੈ। ਜਿਹੜੀ ਗੱਲ ਤੁਸੀਂ ਕਹਿੰਦੇ ਜਵਾਬ ਮੰਗਣਗੇ, ਕਿਸਾਨਾਂ ਦਾ ਹੱਕ ਹੈ, ਉਹ ਪੁੱਛਣਾ ਉਹਨਾਂ ਦਾ ਹੱਕ ਹੈ ਵੀ ਤੁਸੀਂ ਕੀ ਕਰਦੇ ਹੋ, ਉਹਨਾਂ ਦਾ ਹੱਕ ਹੈ ਤੇ ਅੱਗੋਂ ਜਵਾਬ ਦੇਣਾ, ਉਹਨੂੰ ਜਵਾਬ ਤਿਆਰ ਕਰ ਲੈਣਾ ਚਾਹੀਦਾ। ਸੋ ਤੁਹਾਡੀ ਪਾਰਟੀ ਪੰਜਾਬ ਲਈ ਕਿਹੜੇ ਮੁੱਦੇ ਲੈ ਕੇ ਆ ਰਹੀ ਹੈ ਜਾਂ ਕਿਹੜੇ ਹੱਲ ਲੈ ਕੇ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੋਕਾਂ ਨੂੰ ਇਹ ਕਹਿ ਸਕੋ ਕਿ ਹਾਂਜੀ ਅਸੀਂ ਤੁਹਾਡੇ ਲਈ ਖੜੇ ਹਾਂ, ਜੇ ਤੁਸੀਂ ਸਾਨੂੰ ਵੋਟ ਪਾਉਂਦੇ ਆ ਤਾਂ ਸਾਡਾ ਪਲਾਨ ਕੀਤਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲ ਬਣਨਾ ਜੀ ਇੱਕ ਪਲਾਨ ਬਣਨਾ ਕਿ 300 ਜੂਨ ਤੋਂ ਮਹੀਨੇ ਦੀ ਤੇ 600 ਜੂਨ ਤੋਂ ਕਿਉਂਕਿ 2 ਮਹੀਨਿਆਂ ਦਾ ਬਿੱਲ ਆਉਂਦਾ, ਉਹ ਕੇਜਰੀਵਾਲ ਸਾਹਿਬ ਗਰੰਟੀ ਕਰਕੇ ਗਏ ਆ। ਦੂਸਰੀ ਗੱਲ ਇਹ, ਜੋ ਪਲਾਨ ਬਣੇਗਾ ਉਹਦਾ ਵੀ ਨਿਭਣਾ ਚਾਹੀਦਾ ਕਿ ਨਾ ਨਿਭੂਗੀ ਪਾਰਟੀ, ਕੋਈ 50 ਸਾਲ ਲਈ ਰਾਜ ਨਹੀਂ ਹੋਗਾ, 5 ਸਾਲ ਲਈ ਉਹਦਾ ਤੇ ਪੰਜਾਬੀਆਂ ਨੂੰ ਜਵਾਬਦੇਹ ਹੋਊਗੀ ਪਾਰਟੀ ਤੇ ਸਾਡੇ ਵਰਗੇ ਲੋਕ। ਜੀ ਧੰਨਵਾਦ ਬਲਕਾਰ ਸਿੱਧੂ ਜੀ ਸਾਡੇ ਨਾਲ ਜੁੜਨ ਲਈ ਤੇ ਗੱਲਾਂ ਬਾਤਾਂ ਕਰਨ ਲਈ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਟੀਵੀ ਦੇ ਸਾਰੇ ਟੀਮ ਨੂੰ ਮੰਗਦੇ ਜੀ, ਤੁਹਾਨੂੰ ਬਹੁਤ ਧੰਨਵਾਦ। ਤੇ ਪੰਜਾਬ ਵਸਾਈ ਬੈਠੇ ਆਸਟ੍ਰੇਲੀਆ ਦੇ ਵਿੱਚ ਸਾਰੇ ਮੇਰੇ ਪਿਤਾ ਸਮਾਨ ਬਜ਼ੁਰਗਾਂ ਨੂੰ, ਭੈਣਾਂ ਨੂੰ, ਵੱਡੇ ਨੂੰ, ਛੋਟੇ ਨੂੰ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਜਾਂ ਸੁਣਨਾ। ਤੇ ਕਿਹੜੀ ਜੀ ਕਿ ਅਣਜਾਣੇ ਜਾਣੇ ਕਿਸੇ ਦੇ ਸ਼ਾਨ ਦੇ ਖਿਲਾਫ ਕੁਝ ਸ਼ਬਦ ਬੋਲਿਆ ਜਾਇਆ ਹੈ ਤਾਂ ਮਾਫ ਕਰੋਗੇ, ਕਿਉਂਕਿ ਸੱਚ ਦੀ ਆਵਾਜ਼ ਸਾਡੇ ਅੰਦਰ ਹੈ ਤੇ ਰਹੂਗੀ। ਤੇ ਮੈਂ ਹੀ ਬੇਨਤੀ ਕਰੂੰਗੀ, ਆਓ ਆਪਾਂ ਆਪਣੇ ਪੰਜਾਬ ਨੂੰ ਬਚਾ ਲਈਏ, ਆਪਣੀ ਜਵਾਨੀ ਬਚਾ ਲਈਏ, ਆਪਣੇ ਮਾਪਿਆਂ ਦਾ ਬੁਢਾਪਾ ਨਾ ਰੋਲੀਏ, ਉਹਨਾਂ ਦੇ ਅੱਥਰੂ ਸੁੱਕ ਗਏ ਨੇ ਰੋ ਕੇ। ਆਓ ਆਪਾਂ ਰੰਗਲਾ ਪੰਜਾਬ ਉਸ ਨੀਹਾਂ ਤੇ ਲੈ ਕੇ ਆਈਏ। ਨਹੀਂ ਚਾਹੀਦਾ ਸਾਨੂੰ ਕੈਲੀਫੋਰਨੀਆ, ਸਾਨੂੰ ਸਾਡਾ ਰੰਗਲਾ ਪੰਜਾਬ ਲੋਕ ਦਿਓ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਇਹਨੂੰ ਬਾਜ਼ਿਆਦ ਕਰ ਦਿਓ, ਬਾਜ਼ਿਆਦ ਕਰ ਦਿਓ। ਸਤਿ ਸ਼੍ਰੀ ਅਕਾਲ, ਧੰਨਵਾਦ। ਧੰਨਵਾਦ ਜੀ।